ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ 9/11 ਦੇ ਘਟਨਾਕ੍ਰਮ ਨੇ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਦਹਿਸ਼ਤਗਰਦੀ ਦੇ ਐਲੀਮੈਂਟਸ ਨੂੰ ਫਰੰਟ ਬਰਨਰ ਤੇ ਲਿਆਂਦਾ ਹੈ। ਸਤੰਬਰ 11 2001 ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਅਤੇ ਪੈਂਟਾਗਨ ਤੇ ਹੋਏ ਦਹਿਸ਼ਤਗਰਦ ਹਮਲਿਆਂ ਦੇ ਵਿੱਚ 3000 ਤੋਂ ਜ਼ਿਆਦਾ ਬੇਗੁਨਾਹ ਲੋਕ ਮਾਰੇ ਗਏ ਸਨ। ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਸ਼ਨਾਖਤ ਕੀਤੇ ਗਏ ਲਗਭਗ 19 ਹਮਲਾਵਰ ਸਨ ਜਿਹੜੇ ਕਿ ਕੈਨੇਡਾ ਦੇ ਰਸਤੇ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ। ਸਖਤ ਸੁਰੱਖਿਆ ਪ੍ਰਬੰਧਾਂ ਕਰਕੇ ਪਿਛਲੇ 13 ਸਾਲਾਂ ਦੇ ਵਿੱਚ ਨਾਰਥ ਅਮਰੀਕਾ ਕਿਸੇ ਵੀ ਵੱਡੀ ਦਹਿਸ਼ਤਗਰਦੀ ਦੀ ਘਟਨਾ ਤੋਂ ਬਚਿਆ ਰਿਹਾ। ਹੁਣ ਮਿਡਲ ਈਸਟ ਦੇ ਸੀਰੀਆ ਖੇਤਰ ਦੇ ਵਿੱਚ ਇੱਕ ਨਵੀਂ ਦਹਿਸ਼ਤਗਰਦ ਜਥੇਬੰਦੀ ਆਈਸਿਸ ਦੇ ਉਭਾਰ ਨੇ ਇੱਕ ਵਾਰ ਫਿਰ ਕਾਫੀ ਹਲਚਲ ਮਚਾਈ ਹੈ। ਮੀਡੀਆ ਰਿਪੋਰਟਸ ਅਨੁਸਾਰ ਯੂਰਪ, ਨਾਰਥ ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ਾਂ ਤੋਂ ਨੌਜਵਾਨ ਮਿਡਲ ਈਸਟ ਦੇ ਵਿੱਚ ਲੜਨ ਲਈ ਜਾ ਰਹੇ ਹਨ। ਅਮਰੀਕਾ ਨੇ ਆਈਸਿਸ ਦੇ ਖਿਲਾਫ ਹਵਾਈ ਹਮਲੇ ਆਰੰਭੇ ਹੋਏ ਹਨ। ਪਿਛਲੇ ਦਿਨੀ ਕੈਨੇਡਾ ਨੇ ਵੀ ਆਈਸਿਸ ਦੇ ਖਿਲਾਫ ਲੜਾਈ ਦੇ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਪਾਕਿਸਤਾਨੀ ਸਿਟੀਜ਼ਨ 17 ਸਾਲਾ ਮੌਲਾਨਾ ਯੂਸਫ ਨੇ ਭਾਰਤ ਦੇ ਕੈਲਾਸ਼ ਸਤਿਆਰਥੀ ਦੇ ਨਾਲ ਨੋਬਲ ਪੀਸ ਪ੍ਰਾਈਜ਼ ਜਿੱਤਿਆ ਸੀ। ਕੈਨੇਡਾ ਸਰਕਾਰ ਨੇ ਮੌਲਾਨਾ ਨੂੰ ਆਨਰਰੀ ਸਿਟੀਜ਼ਨਸ਼ਿਪ ਦੇਣ ਦਾ ਐਲਾਨ ਕੀਤਾ। ਇਸ ਸੰਬੰਧੀ ਇੱਕ ਫੰਕਸ਼ਨ ਅੱਜ ਟੋਰਾਂਟੋ ਦੇ ਵਿੱਚ ਰੱਖਿਆ ਗਿਆ ਸੀ। ਅੱਜ ਸਵੇਰੇ ਹੀ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਪਾਰਲੀਮੈਂਟ ਬਿਲਡਿੰਗ ਦੇ ਬਾਹਰ ਵਾਰ ਮੈਮੋਰੀਅਲ ਤੇ ਇੱਕ ਹਥਿਆਰਬੰਦ ਵਿਅਕਤੀ ਨੇ ਸਿਕਿਉਰਿਟੀ ਗਾਰਡ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਅਤੇ ਫਿਰ ਉਹ ਪਾਰਲੀਮੈਂਟ ਦੇ ਵਿੱਚ ਵੜ ਗਿਆ, ਜਿੱਥੇ ਉਹ ਉਸ ਕਮਰੇ ਦੇ ਨੇੜੇ ਪਹੁੰਚ ਗਿਆ ਜਿੱਥੇ ਕਿ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਇੱਕ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ। ਉਸ ਗਨਮੈਨ ਨੂੰ ਉੱਥੇ ਹੀ ਸ਼ੂਟ ਡਾਊਨ ਕਰ ਦਿੱਤਾ ਗਿਆ। ਕੁੱਲ ਮਿਲਾ ਕੇ ਹੁਣ ਤੱਕ 2 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਇੱਕ ਗਨਮੈਨ ਹੈ ਅਤੇ ਦੂਸਰਾ ਸਿਕਿਉਰਿਟੀ ਗਾਰਡ। ਪਾਰਲੀਮੈਂਟ ਸਮੇਤ ਬਹੁਤ ਸਾਰੀਆਂ ਨੇਬਰਹੁੱਡ ਦੀਆਂ ਬਿਲਡਿੰਗਾਂ ਬੰਦ ਕਰ ਦਿੱਤੀਆਂ ਗਈਆਂ। ਪੁਲਿਸ ਨੂੰ ਸ਼ੱਕ ਹੈ ਕਿ ਹੋਰ ਵੀ ਗਨਮੈਨ ਹੋ ਸਕਦੇ ਹਨ। ਬੇਸ਼ੱਕ ਹਜੇ ਹਮਲਾਵਰ ਦੀ ਜਾਂ ਉਹਨਾਂ ਦੇ ਇਰਾਦੇ ਦੀ ਕੋਈ ਜਾਣਕਾਰੀ ਨਹੀਂ ਆਈ, ਪਰ ਇਸ ਨੂੰ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਠੀਕ ਇੱਕ ਦਿਨ ਪਹਿਲਾਂ ਕਿਊਬਿਕ ਪੁਲਿਸ ਦੇ ਹੱਥੋਂ ਇੱਕ ਨਿਊਲੀ ਕਨਵਰਟ ਮੁਸਲਮਾਨ ਦੀ ਮੌਤ ਹੋ ਗਈ ਸੀ, ਜਿਸ ਨੇ ਜਾਣਬੁੱਝ ਕੇ 2 ਫੌਜੀਆਂ ਤੇ ਹਮਲਾ ਕੀਤਾ ਸੀ, ਜਿਨ੍ਹਾਂ ਚੋਂ ਇੱਕ ਮਾਰਿਆ ਗਿਆ ਸੀ ਤੇ ਇੱਕ ਜ਼ਖਮੀ ਹੋਇਆ ਸੀ। ਕੁਝ ਹਲਕਿਆਂ ਵੱਲੋਂ ਇਸ ਘਟਨਾ ਅਤੇ ਪਾਰਲੀਮੈਂਟ ਅਟੈਕ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਵੀਅਰਸ, ਇਸ ਸਮੁੱਚੇ ਘਟਨਾਕ੍ਰਮ ਸੰਬੰਧੀ ਅਤੇ ਹੋਰ ਪੰਥਕ ਮਸਲਿਆਂ ਤੇ ਅੱਜ ਅਸੀਂ 2 ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੀਤ ਜੀ ਬਹੁਤ ਬਹੁਤ ਧੰਨਵਾਦ, ਔਰ ਸਾਰੇ ਸਾਡੇ ਸਰੋਤੇ ਔਰ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਬੇਸਿਕਲੀ ਤੁਹਾਨੂੰ ਤਾਂ ਅੱਜ ਅਸੀਂ ਕਿਊਬਿਕ ਦੇ ਜਿਹੜੀ ਓਟਾਵਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਸ ਬਾਰੇ ਹੀ ਗੱਲਬਾਤ ਕਰਾਂਗੇ, ਵਿਸ਼ੇਸ਼ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਵੀ ਜਿਹੜੀ ਅੱਜ ਘਟਨਾ ਵਾਪਰੀ ਹੈ, ਇਸ ਨੂੰ ਕਾਫੀ ਲੋਕ ਇਸਲਾਮਿਕ ਸਟੇਟ ਦੀ ਦਹਿਸ਼ਤਗਰਦ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਲਾਈਕ ਐਜ਼ ਯੂ ਨੋ ਕਿ ਦਹਿਸ਼ਤਗਰਦੀ ਦਾ ਕੋਈ ਧਰਮ ਨਹੀਂ ਹੁੰਦਾ। ਸੋ ਵਾਟ ਡੂ ਯੂ ਥਿੰਕ ਇਹ ਘਟਨਾ ਕੀ ਸੀ, ਇਸ ਦਾ ਕੀ ਵੇਰਵਾ ਸੀ, ਇਸ ਬਾਰੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਜੀ ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਕਿ ਜੋ ਘਟਨਾਵਾਂ ਵਾਪਰੀਆਂ ਨੇ, ਚਾਹੇ ਉਹ ਕੁਬੈਕ ਦੇ ਵਿੱਚ ਵਾਪਰੀ ਆ 20 ਤਰੀਕ ਨੂੰ, 20 ਅਕਤੂਬਰ ਨੂੰ ਜੀ, ਤੇ ਉਹ ਵੀ ਸਵੇਰ ਦੇ ਸਮੇਂ ਵਾਪਰੀ, ਜਿਹਦੇ ਵਿੱਚ ਇੱਕ ਮਾਰਟਿਨ ਰੋਲੋ ਨਾਂ ਦੇ ਇੱਕ ਵਿਅਕਤੀ ਨੇ ਹਿੱਟ ਐਂਡ ਰਨ ਉਹਨਾਂ ਨੇ ਇਸ ਚੀਜ਼ ਨੂੰ ਦੱਸਿਆ ਕਿ ਉਹਨਾਂ ਨੂੰ ਹਿੱਟ ਕੀਤਾ ਜੀ, ਤੇ ਉਸ ਤੋਂ ਬਾਅਦ ਜਿਹੜੀ ਕਾਰ ਭਜਾਈ ਔਰ ਕਾਰ ਕੰਟਰੋਲ ਨਹੀਂ ਹੋਈ ਔਰ ਡਿੱਚ ਦੇ ਵਿੱਚ ਜਾ ਡਿੱਗੀ, ਜਿੱਥੇ ਉਹਦਾ ਮੁਕਾਬਲਾ ਹੁੰਦਾ ਔਰ ਉਹਦੀ ਮੌਤ ਹੁੰਦੀ, ਉਸ ਵਿਅਕਤੀ ਦੀ, ਜਿਹੜਾ ਮਾਰਟਿਨ ਰੋਲੋ ਨਾਂ ਦਾ ਵਿਅਕਤੀ। ਹੁਣ ਜਦੋਂ ਅਸੀਂ ਇਸ ਕੇਸ ਨੂੰ ਦੇਖਦੇ ਹਾਂ ਤੇ ਉਹਦੇ ਚ ਵੀ ਜੋ ਆਂਢੀਆਂ ਗੁਆਂਢੀਆਂ ਤੋਂ ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ ਜਾਂਦੀ ਹੈ, ਚਾਹੇ ਉਹ ਜਿਹੜੇ ਮੀਡੀਆ ਦੇ ਕੋਰਸਪੋਂਡੈਂਟਸ ਨੇ ਉਹਨਾਂ ਦੇ ਵੱਲੋਂ ਜਾਂ RCMP ਦੇ ਵੱਲੋਂ ਜਿਹੜੀਆਂ ਰਿਪੋਰਟਾਂ ਉਹਨਾਂ ਨੂੰ ਦਿੱਤੀਆਂ ਗਈਆਂ, ਉਹਨਾਂ ਦੇ ਆਧਾਰ ਦੇ ਉੱਤੇ ਇਹ ਗੱਲ ਕਹੀ ਗਈ ਕਿ ਅਸਲ ਦੇ ਵਿੱਚ ਚਾਹੇ ਜਿਹੜੀਆਂ ਉਹਦੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹਨੇ ਜਾਣਕਾਰੀ ਪਾਈ ਸੀ ਉਸ ਮਾਰਟਿਨ ਰੋਲੋ ਨੇ, ਉਹਦਾ ਮਿਡਲ ਦੇ ਵਿੱਚ ਉਹਨੇ ਆਪਣੇ ਨਾਂ ਦੇ ਨਾਲ ਅਹਿਮਦ ਲਗਾਇਆ ਹੋਇਆ ਸੀ। ਸੋ ਉਸ ਚੀਜ਼ ਤੋਂ ਲੈ ਕੇ ਜੋ ਆਲਾ ਦੁਆਲਾ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਆਈਸੋਲੇਟਡ ਇੱਕ ਪਰਸਨੈਲਿਟੀ ਹੋ ਗਿਆ ਸੀ ਕੁਝ ਹਫ਼ਤੇ ਤੋਂ। ਪਹਿਲਾਂ ਉਹ ਬਿਲਕੁਲ ਮਿਲਣਸਾਰ ਵਿਅਕਤੀ ਸੀ, ਪਰ ਕੁਝ ਇੱਕ ਸਮੇਂ ਤੋਂ ਉਹ ਆਪਣੇ ਯਾਰਾਂ ਦੋਸਤਾਂ ਤੋਂ ਜਾਂ ਆਪਣੇ ਰਿਸ਼ਤੇਦਾਰਾਂ ਤੋਂ ਇੱਕ ਤਰ੍ਹਾਂ ਦੇ ਨਾਲ ਇੱਕ ਪਾਸੇ ਹੋ ਗਿਆ ਸੀ। ਔਰ ਉਹ ਜੋ ਆਲੇ ਦੁਆਲੇ ਦੇ ਲੋਕ ਸਨ, ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਉਹਨੇ ਇੱਕ ਵੱਖਰੀ ਕਿਸਮ ਦੀ ਜਿਹੜੀ ਪੋਸ਼ਾਕ ਉਹ ਪਹਿਨਣੀ ਸ਼ੁਰੂ ਕਰ ਦਿੱਤੀ, ਖੁੱਲੀਆਂ ਜੀਨਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸੋ ਇਹ ਘਟਨਾ 20 ਅਕਤੂਬਰ ਦੀ ਹੈ, ਜਿਹੜੀ ਕਿ ਕੁਬੈਕ ਦੇ ਵਿੱਚ ਵਾਪਰਦੀ ਹੈ, ਓਨਟਾਰੀਓ ਦਾ ਜਿਹੜਾ ਗਵਾਂਢੀ ਪ੍ਰੋਵਿੰਸ ਸੂਬਾ ਜਿਹਦਾ ਕਿਹਾ ਜਾਂਦਾ।
ਹਾਂਜੀ ਹੁਣ ਦੂਸਰੇ ਪਾਸੇ ਅਸੀਂ ਆਉਨੇ ਆ ਜੋ ਦੁਖਦਾਈ ਘਟਨਾ ਅੱਜ ਵਾਪਰੀ ਆ ਆਟਵਾ ਦੇ ਵਿੱਚ ਇਹਨਾਂ ਦੋਨਾਂ ਘਟਨਾਵਾਂ ਦੀ ਬਿਲਕੁਲ ਨਿੰਦਾ ਹੋਣੀ ਚਾਹੀਦੀ ਹੈ, ਕਰਨੀ ਵੀ ਚਾਹੀਦੀ ਹੈ। ਮਾਈਕਲ ਇਹਦੇ ਵਿੱਚ ਜਿਹੜਾ ਬੰਦਾ ਇੱਕ ਸਸਪੈਕਟ ਸੀ ਜਾਂ ਜਿਹੜਾ ਬੰਦਾ ਗਨਮੈਨ ਸੀ, ਹੁਣ ਉਹਦਾ ਨਾਂ ਜਿਹੜਾ ਮਾਈਕਲ ਜ਼ੇਹੈਫ ਬੀਬੋ ਦਿਖਾਇਆ ਗਿਆ। ਹਾਂਜੀ ਹੁਣ ਇਸ ਬਾਰੇ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਇੱਕ ਕਨਵਰਟ ਸੀਗਾ ਟੂ ਇਸਲਾਮ, ਔਰ ਇਹੀ ਚੀਜ਼ਾਂ ਨੇ ਕਿ ਹੋਮ ਗਰੋਨ ਟੈਰਰਿਜ਼ਮ ਦਾ ਇੱਕ ਨਵਾਂ ਪ੍ਰਸੰਗ ਜਿਹੜਾ ਹੈਗਾ ਇਹਨਾਂ ਘਟਨਾਵਾਂ ਨੂੰ ਦਿੱਤਾ ਜਾ ਰਿਹਾ। ਹੁਣ ਆਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋੜਨਗੇ ਇਹਨਾਂ ਦੋਨਾਂ ਘਟਨਾਵਾਂ ਨੂੰ, ਇਹ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ। ਪਰ ਇੱਕ ਗੱਲ ਜਿਹੜੀ ਉਹ ਮੀਡੀਆ ਦੇ ਵਿੱਚੋਂ ਜਾਂ ਜਿਹੜੇ ਇਹਨਾਂ ਦੇ ਸੋਰਸ ਨੇ ਜਾਂ ਜੋ ਸਾਨੂੰ ਖਬਰਾਂ ਪ੍ਰਾਪਤ ਹੋ ਰਹੀਆਂ ਨੇ ਇੰਟਰਨੈਟ ਦੇ ਉੱਤੇ ਜਾਂ ਟੀਵੀ ਵਗੈਰਾ ਤੋਂ, ਉਹ ਇਹੀ ਚੀਜ਼ਾਂ ਹੋ ਰਹੀਆਂ ਨੇ ਕਿ ਅਜੇ ਤੱਕ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕੋਈ ਨਾ ਕੋਈ ਜਿਹੜਾ ਲਿੰਕ ਹੈਗਾ ਉਹ ਆਈਸਿਸ ਦਾ ਤੇ ਇਹਨਾਂ ਦਾ ਲੱਭਿਆ ਜਾ ਸਕੇ, ਕਿਉਂਕਿ ਇੱਕ ਚੀਜ਼ ਉਹ ਕੜੀ ਜਿਹੜੀ ਹੈਗੀ ਪਹਿਲੀ ਕੜੀ ਐਸਟੈਬਲਿਸ਼ ਕਰ ਦਿੱਤੀ ਗਈ ਆ ਕਿ ਦੋਨੇ ਜਿਹੜੇ ਵਿਅਕਤੀ ਸਨ ਉਹ ਕਨਵਰਟ ਸਨ। ਔਰ ਜੇ ਪਹਿਲੇ ਵਿਅਕਤੀ ਦੀ ਗੱਲ ਕਰਦੇ ਆ ਕਿ ਉਹ ਪਿਛਲੇ 1 ਸਾਲ ਤੋਂ ਉਹਨਾਂ ਦੀ ਸਰਵੇਲੈਂਸ ਦੇ ਉੱਤੇ ਸੀ, RCMP ਦੀ ਸਰਵੇਲੈਂਸ ਉੱਤੇ ਸੀਗਾ, ਜਿਹੜੀਆਂ ਸਿਕਿਉਰਿਟੀ ਏਜੰਸੀਆਂ ਨੇ ਕੈਨੇਡਾ ਦੀਆਂ ਉਹਨਾਂ ਦੀ ਸਰਵੇਲੈਂਸ ਦੇ ਉੱਪਰ ਸੀ। ਔਰ ਇਹ ਵੀ ਕਿਹਾ ਗਿਆ ਕਿ ਸਿਰਫ ਅਕਤੂਬਰ ਦੇ ਵਿੱਚ ਉਹਦੀ ਲਾਸਟ ਜਿਹੜੀ ਮੀਟਿੰਗ ਜਿਹੜੀ ਆ ਉਹ ਹੋਈ ਆ, ਔਰ ਉਹਨਾਂ ਦੇ ਵਿੱਚ ਉਹਨਾਂ ਨੂੰ ਤਸੱਲੀ ਹੋਈ ਆ ਇਸ ਗੱਲ ਦੀ ਕਿ ਇਹ ਬੰਦਾ ਹੁਣ ਜਿਹੜਾ ਇੰਨਾ ਜ਼ਿਆਦਾ ਰੈਡੀਕਲ ਨਹੀਂ ਆ ਜੋ ਕਿ ਉਹਦੇ ਬਾਰੇ ਦੱਸਿਆ ਗਿਆ। ਕਿਉਂਕਿ ਜਦੋਂ ਉਹ ਜੋ ਮਾਰਟਿਨ ਰੋਲੋ ਨਾਂ ਦਾ ਵਿਅਕਤੀ ਆ, ਉਹਨੂੰ ਇੱਕ ਵਾਰ ਜਿਵੇਂ ਤੁਸੀਂ ਵੀ ਆਪਣੀ ਜਾਣਕਾਰੀ ਦੇ ਵਿੱਚ ਉਹ ਦੱਸ ਦਿੱਤਾ ਸੀਗਾ, ਟਰਕੀ ਜਾਣ ਲੱਗਿਆ ਉਹਦਾ ਜਿਹੜਾ ਪਾਸਪੋਰਟ ਜਿਹੜਾ ਹੈਗਾ ਉਹ ਜ਼ਬਤ ਕਰ ਲਿਆ ਜਾਂਦਾ। ਇਸੇ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਮਾਈਕਲ ਜ਼ੇਹੈਫ ਬੀਬੋ ਦੇ ਬਾਰੇ ਵੀ ਕਹੀਆਂ ਜਾ ਰਹੀਆਂ ਨੇ ਕਿ ਉਹ ਵੀ ਇੱਕ ਸਸਪੈਕਟ ਸੀ ਔਰ ਉਹਦਾ ਵੀ ਜਿਹੜਾ ਕਿਤੇ ਵੀ ਟਰੈਵਲ ਕਰਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਔਰ ਇਸੇ ਤਰੀਕੇ ਨਾਲ ਜਿਹੜੀਆਂ ਕੈਨੇਡਾ ਦੀਆਂ ਏਜੰਸੀਆਂ ਨੇ ਉਹਨਾਂ ਦੁਆਰਾ ਕੋਈ ਲਗਭਗ 19 ਵਿਅਕਤੀਆਂ ਨੂੰ ਉਸ ਲਿਸਟ ਦੇ ਵਿੱਚ ਲਿਆ ਗਿਆ ਜਿਨ੍ਹਾਂ ਦੇ ਉੱਤੇ ਸਰਵੇਲੈਂਸ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ। ਇਹ ਚੀਜ਼ ਜੋ ਵਿਅਕਤੀ ਜੋ ਮਾਰਿਆ ਗਿਆ ਜਿਹੜਾ ਕਿ ਇੱਕ ਸੰਤਰੀ ਸੀ, ਜਿਹੜਾ ਕਿ ਇੱਕ ਵਾਰ ਮੈਮੋਰੀਅਲ ਦਾ ਜੋ ਗਾਰਡ ਸੀ ਜਿਹਦਾ ਨਾਮ ਨੈਥਨ ਸਿਰਿਲੋ ਸੀ, ਔਰ ਉਹ ਹੈਮਿਲਟਨ ਤੋਂ ਸਾਡੇ ਬਿਲਕੁਲ ਟੋਰਾਂਟੋ ਦੇ ਨਾਲ ਦੀ ਮਿਊਨਿਸਪੈਲਿਟੀ ਹੈਗੀ ਆ, ਬਹੁਤ ਨਜ਼ਦੀਕ, ਔਰ ਉੱਥੋਂ ਦਾ ਉਹ ਵਿਅਕਤੀ 26 ਸਾਲ ਦਾ ਉਹ ਜੋ ਜਵਾਨ ਸੀ ਜਿਹਦੀ ਕਿ ਇਸ ਦਰਦਨਾਕ ਘਟਨਾ ਦੇ ਵਿੱਚ ਮੌਤ ਹੁੰਦੀ ਹੈ। ਔਰ ਜੋ ਤੀਸਰਾ ਨਾਂ ਉਹਨਾਂ ਦੇ ਵਿੱਚ ਇੱਕ ਹੋਰ ਆਉਂਦਾ ਜਿਹੜਾ ਕਿ ਸਰਜੈਂਟ ਹੈ ਐਟ ਆਰਮਸ, ਉਹਦਾ ਨਾਂ ਕੇਵਿਨ ਵਿਕਰ ਸੀ, ਜਿਹਨੇ ਕਿ ਇਸ ਵਿਅਕਤੀ ਨੂੰ ਜਿਹੜਾ ਕਿ ਉਹ ਦਹਿਸ਼ਤ ਫੈਲਾ ਰਿਹਾ ਸੀ ਉਹਨੂੰ ਢੇਰ ਕਰਨ ਵਾਲਾ ਉਹ ਚੀਜ਼ਾਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਹੁਣ ਜੋ ਮੀਡੀਆ ਦਾ ਔਰ ਜੋ ਬਿਊਰੋਕ੍ਰੇਸੀ ਦਾ ਜਾਂ ਜੋ ਪੋਲੀਟੀਸ਼ੀਅਨਸ ਦਾ ਜਿੰਨਾ ਵੀ ਉਹਨਾਂ ਦੀ ਰਿਸਪੌਂਸਿਬਿਲਿਟੀ ਬਣਦੀ ਆ, ਉਹਨਾਂ ਦੇ ਵਿੱਚ ਮੈਂ ਇੱਕ ਨਾਂ ਜਿਹੜਾ ਕਿ ਟੌਮ ਮਲਕੇਅਰ ਉਹਨਾਂ ਦੀ ਇੱਕ ਜੋ ਉਹਨਾਂ ਦਾ ਬਿਆਨ ਹੋਇਆ ਹੈ ਕਿ ਅਜੇ ਜਲਦੀ ਦੇ ਵਿੱਚ ਸਾਨੂੰ ਕੋਈ ਵੀ ਪਰਸੈਪਸ਼ਨ ਨਹੀਂ ਬਣਾ ਲੈਣੀ ਚਾਹੀਦੀ ਜੀ, ਬਿਲਕੁਲ, ਕਿ ਉਹ ਕੌਣ ਸਨ, ਰਾਦਰ ਦੈਨ ਕਿ ਤੁਸੀਂ ਇੱਕ ਭਾਈਚਾਰੇ ਨੂੰ ਸਿੰਗਲ ਆਊਟ ਜਦੋਂ ਕਰੋਗੇ ਤੇ ਹੋ ਸਕਦਾ ਅਜੇ ਕਿਉਂਕਿ ਇਹ ਮੁੱਢਲੀਆਂ ਜਾਣਕਾਰੀਆਂ ਇੱਥੇ ਪ੍ਰਾਪਤ ਹੋਈਆਂ, ਪ੍ਰੋਪਰ ਤਰੀਕੇ ਨਾਲ ਐਨਾਲਿਸਿਸ ਕਿਸੇ ਵੀ ਗੱਲ ਦਾ ਨਹੀਂ ਹੋਇਆ, ਪਰ ਜਿਸ ਤਰੀਕੇ ਨਾਲ ਕੜੀਆਂ ਜੋੜੀਆਂ ਜਾ ਰਹੀਆਂ ਨੇ, ਜਿਵੇਂ ਆਈਸਿਸ ਦੇ ਜੋ ਵੈਬਸਾਈਟ ਉਹਦੇ ਉੱਤੇ ਜੋ ਅੱਜ ਦਾ ਜੋ ਕਾਤਲ ਹੈ ਮਾਈਕਲ ਜ਼ੇਹੈਫ ਬੀਬੋ, ਉਹਦੀਆਂ ਪਿਕਚਰ ਜਿਹੜੀਆਂ ਹੈਗੀਆਂ ਪੋਸਟ ਕਰ ਦਿੱਤੀਆਂ ਗਈਆਂ, ਪਰ ਉਹ ਜਿਹੜੀਆਂ ਪਿਕਚਰਸ ਨੇ ਸਾਡੇ ਮੀਡੀਆ ਦੇ ਕੋਲ ਅਜੇ ਤੱਕ ਨਹੀਂ ਆਈਆਂ ਕਿਸੇ CCTV ਕੈਮਰੇ ਦੇ ਵਿੱਚ ਜਾਂ ਕਿਸੇ ਹੋਰ ਇਸ ਤਰੀਕੇ ਤੋਂ ਹੋਰ ਸੋਰਸਸ ਤੋਂ। ਇਹੋ ਜਿਹੀਆਂ ਜਿਹੜੀਆਂ ਪਿਕਚਰਾਂ ਅਜੇ ਤੱਕ ਜੋ ਕੈਨੇਡੀਅਨ ਮੀਡੀਆ ਹੈਗਾ ਉਹਦੇ ਵਿੱਚ ਮੈਨੂੰ ਤਾਂ ਅਜੇ ਤੱਕ ਨਜ਼ਰ ਨਹੀਂ ਆਈਆਂ, ਪਰ ਉਹ ਜਿਹੜੀ ਇੱਕ ਫੋਟੋ ਉਹ ਉਹਨਾਂ ਨੇ ਜੋ ISIS ਦੀ ਜਿਹੜੀ ਵੈਬਸਾਈਟ ਸੀ ਜਾਂ ਜਿਹੜਾ ਉਹਨਾਂ ਦਾ ਸੋਸ਼ਲ ਨੈਟਵਰਕਿੰਗ ਦੀ ਵੈਬਸਾਈਟ ਹੈਗੀ ਉਹਦੇ ਤੋਂ ਇੱਕ ਫੋਟੋ ਜ਼ਰੂਰ ਚੱਕੀ ਆ, ਔਰ ਇਹ ਕਿਹਾ ਗਿਆ ਕਿ ਇਹ ਮਾਈਕਲ ਜ਼ੇਹੈਫ ਬੀਬੋ। ਔਰ ਜੇਕਰ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਤੇ ਅਸੀਂ ਇਹ ਚੀਜ਼ ਬਾਖੂਬੀ ਸਪੈਕੂਲੇਟ ਅਸੀਂ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਤਾਰਾਂ ਨੇ ਉਹ ਜੁੜ ਜਾਣਗੀਆਂ ਜਾਂ ਜੋੜ ਦਿੱਤੀਆਂ ਜਾਣਗੀਆਂ, ਕੁਝ ਵੀ ਚੀਜ਼ ਜਿਹੜੀ ਹੈਗੀ ਆ ਉਹ ਹੈਪਨ ਹੋ ਸਕਦੀ ਆ ਇਸ ਪੂਰੇ ਦੇ ਪੂਰੇ ਸਿਨੈਰੀਓ ਦੇ ਵਿੱਚ। ਸੋ
ਜੋ ਘਟਨਾਕ੍ਰਮ ਹੋਈ ਹੈ ਦੋਨੇ, ਚਾਹੇ ਉਹ ਕਬੈਕ ਦੇ ਵਿੱਚ ਹੋਈ ਹੈ, ਚਾਹੇ ਉਹ ਆਟਵਾ ਦੇ ਵਿੱਚ ਹੋਈ ਹੈ, ਚਾਹੇ ਉਹ ਜੇ ਅਸੀਂ ਇਹਨੂੰ ਮਲਾਲਾ ਦੇ ਨਾਲ ਵੀ ਜੋੜਦੇ ਆ ਤੇ ਹੋ ਸਕਦਾ ਕਿ ਇਸ ਚੀਜ਼ ਨੂੰ ਜੋੜਿਆ ਵੀ ਜਾ ਸਕੇ। ਪਰ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦੇ ਉੱਤੇ ਅਸੀਂ ਘੱਟੋ ਘੱਟ ਇਹ ਤਵੱਕੋ ਕਰ ਸਕਦੇ ਹਾਂ ਕਿ ਬੜੇ ਸੂਝਵਾਨ ਉਹ ਬਿਆਨ ਦੇਣਗੇ, ਜਿਵੇਂ ਕਿ NDP ਦੇ ਟੌਮ ਮਲਕੇਰ ਨੇ ਆਲਰੇਡੀ ਇਹ ਬਿਆਨ ਦੇ ਦਿੱਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜੀ ਪਤਾ ਲੱਗੇਗਾ ਕਿ ਇਹ ਜਿਹੜਾ ਊਂਠ ਕਿਸ ਕਰਬਟ ਬੈਠਦਾ। ਪਰ ਇਸ ਸਾਰੀ ਦੀ ਸਾਰੀ ਘਟਨਾਕ੍ਰਮ ਦੇ ਵਿੱਚੋਂ ਜਿਵੇਂ 9/11 ਦਾ ਕੇਸ ਹੋਇਆ ਸੀ ਅਮਰੀਕਾ ਦੇ ਵਿੱਚ, ਇਹ ਚੀਜ਼ ਦਾ ਖਦਸ਼ਾ ਜਿਹੜਾ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਸਿੱਖ ਕੌਮ ਦੇ ਮਨ ਦੇ ਵਿੱਚ ਰਹਿੰਦਾ ਹੈ ਕਿ ਅਲਟੀਮੇਟਲੀ ਰਿਸੀਵਿੰਗ ਐਂਡ ਦੇ ਉੱਤੇ ਜਿਹੜਾ ਹੈਗਾ ਉਹ ਸਾਡੀ ਕੌਮ ਆ ਜਾਂਦੀ ਆ, ਉਹਦੇ ਵਿੱਚ ਸਿੱਖ ਕੌਮ ਆ ਜਾਂਦੀ ਹੈ। ਚਾਹੇ ਅਸੀਂ ਜਿਹੜੇ ਹੇਟ ਕ੍ਰਾਈਮ, ਹੇਟ ਅਟੈਕ ਜਿਹੜੇ ਸੀਗੇ 9/11 ਤੋਂ ਬਾਅਦ ਅਸੀਂ ਨਿਊਯਾਰਕ ਦੇ ਵਿੱਚ ਜਾਂ ਅਸੀਂ ਪੂਰੇ ਅਮਰੀਕਾ ਦੇ ਵਿੱਚ ਦੇਖਦੇ ਹਾਂ ਤੇ ਉਹਨਾਂ ਦੇ ਵਿੱਚ ਵੀ ਸਿੱਖ ਮੁੱਖ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ। ਬਿਲਕੁਲ। ਸੋ ਇਹ ਚੀਜ਼ ਸਾਡੇ ਲਈ ਘੱਟੋ ਘੱਟ ਬੜੀ ਦੁਖਦਾਈ ਵੀ ਆ, ਔਰ ਦੁਖਦਾਈ ਸਾਡੇ ਲਈ ਵੈਸੇ ਵੀ ਹੈਗੀ ਆ ਐਜ਼ ਕੈਨੇਡੀਅਨ ਜਾਂ ਐਜ਼ ਜਦੋਂ ਅਸੀਂ ਨਾਰਥ ਅਮਰੀਕਨ ਡਾਇਸਪੋਰਾ, ਖਾਸ ਕਰਕੇ ਜੋ ਸਿੱਖ ਡਾਇਸਪੋਰਾ, ਉਹਦੇ ਲਈ ਸਾਰੇ ਦੀ ਸਾਰੀ ਇੱਕ ਬੀਇੰਗ ਕੈਨੇਡੀਅਨ ਔਰ ਇੱਕ ਬੀਇੰਗ ਸਿੱਖ, ਸਾਡੇ ਲਈ ਇਹ ਜਿਹੜੀ ਇਹ ਘਟਨਾ ਇੱਥੇ ਵਾਪਰੀ ਹੈ ਉਹ ਕਾਫੀ ਨਿੰਦਣਯੋਗ ਵੀ ਹੈ, ਉਹ ਜਿਹੜੀ ਕਾਫੀ ਚਿੰਤਾ ਦਾ ਵਿਸ਼ਾ ਵੀ ਹੈ। ਬਿਲਕੁਲ ਬਿਲਕੁਲ ਵੀਰ ਜੀ, we have 2 minutes left, so just let me wrap this up. Like I understand ਕਿ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ we don't have enough strong evidence to pinpoint any fingers at anybody, so ਅਸੀਂ ਕਿਸੇ ਜਥੇਬੰਦੀ ਨੂੰ ਜਾਂ ਕਿਸੇ ਤੇ pinpoint ਨਹੀਂ ਕਰਦੇ। and that the second question ਜੋ ਤੁਸੀਂ already answer ਦੇ ਦਿੱਤਾ ਕਿ how we look at this ਘਟਨਾ, ਅਸੀਂ ਹਮੇਸ਼ਾ ਦੇਖਦੇ ਕਿ ਇਹ ਚੀਜ਼, ਇਸ ਤਰ੍ਹਾਂ ਦੀ ਘਟਨਾ ਜਿਹੜੀਆਂ ਵਾ ਉਹ ਸਿੱਖ ਕਮਿਊਨਿਟੀ ਨੂੰ ਜਾਂ ਸਿੱਖ ਕੌਮ ਨੂੰ ਕਿਸ ਤਰ੍ਹਾਂ ਅਫੈਕਟ ਕਰਦੀਆਂ। and as you mentioned ਕਿ 9/11 ਤੋਂ ਬਾਅਦ ਅਸੀਂ ਕਾਫੀ ਅਮਰੀਕਾ ਦੇ ਵਿੱਚ ਇਸ ਚੀਜ਼ ਨਾਲ ਅਫੈਕਟ ਹੋਏ ਸੀ। ਅੱਜ ਤੱਕ ਅਸੀਂ ਹੇਟ ਕ੍ਰਾਈਮ ਦਾ ਵਿਕਟਮ ਬਣੇ ਆ, ਹੇਟ ਕ੍ਰਾਈਮ ਨਾਲ ਕਾਫੀ ਸਾਨੂੰ ਪ੍ਰਭਾਵਿਤ ਹੋਏ ਆ ਅਸੀਂ 9/11 ਤੋਂ। ਐਂਡ ਆਮ ਪ੍ਰੀਟੀ ਸ਼ੋਰ ਕਿ ਥੀਸ ਕਾਈਂਡ ਆ ਜਿਹੜੀ ਹੁਣ ਆ ਘਟਨਾ ਵਾਪਰੀ ਹੈ ਕੈਨੇਡਾ ਦੇ ਵਿੱਚ, ਐਂਡ ਆਮ ਸ਼ੋਰ ਕਿ ਇਸ ਨਾਲ ਵੀ ਮੋਸਟ ਪ੍ਰੋਬਬਲੀ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਸਿੱਖ ਨੇ ਉਹ ਵੀ ਪ੍ਰਭਾਵਿਤ ਹੋਣਗੇ, ਰਾਈਟ ਵੀਰ ਜੀ? ਐਂਡ ਆਈ ਵੁੱਡ ਜਸਟ ਸੇ ਕਿ ਲਾਈਕ ਬੀ ਅਵੇਅਰ, ਐਂਡ ਇਸ ਤਰ੍ਹਾਂ ਦੀ ਘਟਨਾ ਤੋਂ ਲਾਈਕ ਯੂ ਨੋ ਲਾਈਕ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਅਰਾਊਂਡ ਆਵਰ ਸਰਾਊਂਡਿੰਗਸ ਐਜ਼ ਵੈਲ, ਐਂਡ that's all we could say to our darshak right now. And Vijay, like just 1 minute, I mean like just as ਗੱਲ ਕੀਤੀ ਕਿ ਅਸੀਂ ਕਿਸ ਤਰ੍ਹਾਂ pinpoint ਨਹੀਂ ਕਰ ਸਕਦੇ, we don't know like who is it, but what do you think like ਜਿਸ ਤਰ੍ਹਾਂ ਸੇ ਗੱਲ ਕੀਤੀ ਕਿ newly converted ਸੀਗੇ, do you think ਕਿ they are like from Muslims, or you think like it's probably the like a politics or something going on to convert them, and ਜਿਸ ਤਰ੍ਹਾਂ you know ਮੁਸਲਮਾਨਾਂ ਦੇ ਸੰਘਰਸ਼ ਨੂੰ ਜਾਂ ਬਦਨਾਮ ਕਰਨ ਲਈ ਇਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਨੇ? ਦੇਖੋ ਜੀ, ਜੋ ਪਿਛਲੇ ਸਮੇਂ ਤੋਂ ਅਸੀਂ ਦੇਖਦੇ ਹਾਂ ਕੈਨੇਡਾ ਇੱਕ ਬਿਲਕੁਲ ਪੀਸਫੁਲ ਕੰਟਰੀ ਬਹੁਤ ਦੇਰ ਤੱਕ ਹੋ ਰਿਹਾ, ਪਰ ਜਿਸ ਤਰੀਕੇ ਦੇ ਨਾਲ ਹੁਣ ਕੈਨੇਡਾ ਵੀ ਫਰੰਟ ਫੁਟਿੰਗ ਦੇ ਉੱਤੇ ਆ ਗਿਆ, ਖਾਸ ਤੌਰ ਦੇ ਉੱਤੇ ਜਦੋਂ ਕੰਜ਼ਰਵੇਟਿਵ ਜਿਹੜੇ ਆ ਉਹ ਰਾਜ ਦੇ ਵਿੱਚ ਆਏ ਨੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਜਾਂ ਇਹਨਾਂ ਦੀ ਜਿਹੜੀ ਉਹਨਾਂ ਦੇ ਜਿਹੜੇ ਉਹਨਾਂ ਦੇ ਆਪਣੇ ਏਜੰਡੇ ਨੇ ਜਿਹੜੇ ਮੁਲਕਾਂ ਦੇ, ਉਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਘੁਸਪੈਠ ਹੈਗੀ ਆ ਉਹ ਵਾਕਈ ਕਈ ਵਾਰ ਇਹ ਲੱਗਦਾ ਕਿ ਚਿੰਤਾ ਦਾ ਵਿਸ਼ਾ ਹੁੰਦਾ। ਔਰ ਇੱਕ ਚਿੰਤਾ ਦਾ ਵਿਸ਼ਾ ਖਾਸ ਕਰਕੇ ਮੇਰੇ ਲਈ ਇੱਥੇ ਮੈਂ ਇਹ ਜ਼ਰੂਰ ਚੀਜ਼ ਨੂੰ ਸੋਚਦਾ ਕਿ ਜੋ ਸਾਡੀ ਕੈਨੇਡੀਅਨ ਸੋਸਾਇਟੀ ਹੈਗੀ ਆ ਉਹ ਬਹੁਤ ਇਨਸਿਕਿਉਰ ਹੈ। ਇਨਸਿਕਿਉਰ ਮੈਂ ਕਿਉਂ ਕਹਿ ਰਿਹਾ, ਕਿਉਂਕਿ ਦੇਖੋ ਪਾਰਲੀਮੈਂਟ ਦੇ ਵਿੱਚ ਕੋਈ ਏਦਾਂ ਇਸ ਤਰੀਕੇ ਦੀ ਸਿਕਿਉਰਿਟੀ ਨਹੀਂ ਹੁੰਦੀ। ਕੋਈ ਵੀ ਬੰਦਾ ਕਿਸੇ ਵੀ, ਅਸੀਂ ਵੀ ਬਹੁਤ ਵਾਰ ਪਾਰਲੀਮੈਂਟ ਦੇ ਵਿੱਚ ਗਏ ਆ, ਕਦੀ ਕਿਸੇ ਨੇ ਚੈਕਿੰਗ ਨਹੀਂ ਕੀਤੀ ਪ੍ਰੋਪਰਲੀ। ਹਾਂ, ਉਹਨਾਂ ਦੇ ਆਪਣੇ ਸਿਸਟਮ ਹੋਣ ਤੇ ਕਹਿ ਨਹੀਂ ਸਕਦੇ, ਬਟ ਇੱਕ ਆਮ ਬੰਦੇ ਦੇ ਤੌਰ ਤੇ, ਇੱਕ ਲੇਮੈਨ ਦੇ ਤੌਰ ਦੇ ਉੱਤੇ ਜੇਕਰ ਮੈਂ ਇਹੀ ਚੀਜ਼ ਆਪਣੀਆਂ ਅਸੈਂਬਲੀਆਂ ਦੇ ਵਿੱਚ ਦੇਖਦਾ, ਜੇ ਪੰਜਾਬ ਦੀ ਤੁਸੀਂ ਅਸੈਂਬਲੀ ਦੇ ਵਿੱਚ ਜਾਣਾ ਹੋਵੇ ਤੇ ਮੇਰਾ ਖਿਆਲ ਉਹ ਤੁਹਾਡੇ ਕੱਪੜੇ ਤੱਕ ਉਤਾਰ ਲੈਂਦੇ ਆ। ਜੇਕਰ ਤੁਸੀਂ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਜਾਣਾ ਤੇ ਮੇਰਾ ਖਿਆਲ ਨਹੀਂ ਕਿ ਤੁਸੀਂ ਕਿਲੋਮੀਟਰਾਂ ਦੇ ਹਿਸਾਬ ਨਾਲ ਵੀ ਤੁਸੀਂ ਉਸ ਏਰੀਆ ਦੇ ਵਿੱਚ ਵੜ ਸਕਦੇ ਹੋਵੋਗੇ। ਪਰ ਕੈਨੇਡੀਅਨ ਜੋ ਪਾਰਲੀਮੈਂਟ ਇੱਕ ਤਰੀਕੇ ਦੇ ਨਾਲ ਬਿਲਕੁਲ ਓਪਨ ਹੈ। ਹਾਂਜੀ, ਕੈਨੇਡਾ ਦੇ ਲੋਕ ਜਿਹੜੇ ਨੇ ਉਹ ਬਿਲਕੁਲ ਓਪਨ ਨੇ। ਪਰ ਜੇਕਰ ਇਸ ਤਰੀਕੇ ਦੀ, ਔਰ ਦੂਸਰੇ ਪਾਸੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਹਥਿਆਰ ਜਿਹੜਾ ਮਰਜੀ ਜਦੋਂ ਮਰਜੀ ਲੈ ਸਕਦਾ, ਉਸ ਤਰੀਕੇ ਦੇ ਨਾਲ ਜਾਂ ਉਹਨਾਂ ਸਿਚੁਏਸ਼ਨਸ ਦੇ ਵਿੱਚ ਵੀ ਜੋ ਕੈਨੇਡੀਅਨ ਸਰਕਾਰ ਉਹਨੂੰ ਕੁਝ ਸੋਚਣਾ ਪਏਗਾ, ਕੈਨੇਡੀਅਨ ਸੋਸਾਇਟੀ ਜਿਹੜੀ ਆ ਉਹਨੂੰ ਕੁਝ ਸੋਚਣਾ ਪਏਗਾ। ਔਰ ਰਹੀ ਗੱਲ
ਆਪਸ ਦੇ ਵਿੱਚ ਲਿੰਕ ਕਰਨ ਦੀ। ਹੁਣ ਇਹ ਚੀਜ਼ਾਂ ਕਹਿਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਕਿਉਂਕਿ ਨਾਵਾਂ ਤੋਂ ਇਹ ਪਤਾ ਲੱਗਦਾ ਕਿ ਇਹ ਲੋਕ ਸ਼ਾਇਦ ਫ੍ਰੈਂਚ ਹੋਣਗੇ। ਹਾਂਜੀ। ਤੇ ਫ੍ਰੈਂਚ ਲੋਕ ਜਿਹੜੇ ਨੇ ਉਹ ਧਰਮ ਦੇ ਨਾਲ ਇੰਨੇ ਨੇੜਿਓਂ ਵਾਬਸਤਾ ਨਹੀਂ ਹੈਗੇ। ਤੋਂ ਪਰ ਦੋਨਾਂ ਦੇ ਨਾਂ ਦੇ ਨਾਲ ਹੁਣ ਇਹ ਗੱਲ ਕਹਿ ਦਿੱਤੀ ਗਈ ਆ, ਲੱਗ ਗਈ ਹੈ ਜਾਂ ਲਗਾ ਦਿੱਤੀ ਗਈ ਆ, ਕੁਝ ਵੀ ਪੋਸੀਬਲ ਹੈਗਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗੇਗਾ ਕਿ ਬਾਲ ਕਿੱਧਰ ਨੂੰ ਜਾ ਰਹੀ ਹੈ ਜਾਂ ਕਿੱਧਰ ਨੂੰ ਭੇਜੀ ਜਾ ਰਹੀ ਹੈ। ਜੀ ਬਿਲਕੁਲ। ਇਹਨਾਂ ਚੀਜ਼ਾਂ ਦੇ ਵਿੱਚ ਇਹ ਵੀ ਪੋਸੀਬਲ ਹੈਗਾ ਕਿ ਕੁਝ ਇੱਕ ਇੰਟਰਸਟ ਆਪਣੇ ਸਿੱਧ ਕਰਨ ਦੇ ਲਈ ਕੁਝ ਇੱਕ ਜਿਹੜੇ ਵੈਸਟਰਨ ਇੰਟਰਸਟ ਹੈਗੇ ਨੇ ਉਹਨਾਂ ਨੂੰ ਪਾਉਣ ਦੇ ਲਈ ਹੋ ਸਕਦਾ ਵੀ ਕੋਈ ਵੀ ਚੀਜ਼ ਜਿਹੜੀ ਹੈਗੀ ਕਿਸੇ ਵੀ ਤਰੀਕੇ ਨਾਲ ਕਿਸੇ ਹੋਰ ਚੀਜ਼ ਦੇ ਵੱਡੀ ਚੀਜ਼ ਦੇ ਨਾਲ ਜੋੜ ਦਿੱਤੀ ਜਾਏ। ਪਰ ਨਾਵਾਂ ਤੋਂ ਦੋਨੇ ਨਾਵਾਂ ਤੋਂ ਚਾਹੇ ਉਹ ਮਾਰਟਨ ਰੋਲੋ ਨੇ ਚਾਹੇ ਮਾਈਕਲ ਜ਼ਿਹਾਫ ਬੀਬੋ ਨੇ, ਇਹਨਾਂ ਦੋਨਾਂ ਨਾਵਾਂ ਦੇ ਵਿੱਚ ਇੱਕ ਮਾਰਟਨ ਦੇ ਨਾਲ ਅਹਿਮਦ ਲੱਗ ਗਿਆ ਕਿਉਂਕਿ ਉਹਦੀ ਜੋ ਆਈਡੀ ਜਿਹੜੀ ਉਹਦੇ ਸੋਸ਼ਲ ਨੈਟਵਰਕਿੰਗ ਦੇ ਉੱਤੇ ਉਹਦਾ ਨਾਮ ਮਾਰਟਨ ਅਹਿਮਦ ਰੋਲੋ ਲਿਖਾਇਆ ਗਿਆ ਔਰ ਦੂਸਰੇ ਦੇ ਨਾਂ ਦੇ ਨਾਲ ਇਹ ਚੀਜ਼ ਕਹਿ ਦਿੱਤੀ ਗਈ ਹੈ ਕਿ ਉਹ ਰੀਸੈਂਟ ਕਨਵਰਟ ਸੀ ਔਰ ਦੋਨੇ ਜਿਹੜੇ ਸਨ ਉਹ ਸਰਵੇਲੈਂਸ ਦੇ ਉੱਤੇ ਸਨ। ਹੁਣ ਕੀ ਬੰਦੇ ਦੀ ਉਹਨਾਂ ਬੰਦਿਆਂ ਦੀ ਕੀ ਮਨੋਭਾਵਨਾ ਸੀ, ਉਹਨਾਂ ਬੰਦਿਆਂ ਦੀ ਮਾਨਸਿਕਤਾ ਕੀ ਸੀ, ਅਜੇ ਤੱਕ ਜਿਹੜਾ ਹੈਗਾ ਘੱਟੋ ਘੱਟ ਮੈਂ ਇਸ ਮੁੱਢਲੇ ਤੌਰ ਦੇ ਉੱਤੇ ਤਾਂ ਕੋਈ ਕਿਆਸ ਰਾਈ ਨਹੀਂ ਲਗਾ ਸਕਦਾ। ਪਰ ਹੌਲੀ ਹੌਲੀ ਜਿਵੇਂ ਜਿਵੇਂ ਬੱਦਲ ਜਿਹੜੇ ਹੈਗੇ ਨੇ ਉਹ ਪਰਾਂ ਹੋਊਗੇ ਤੇ ਉਹ ਪਿਕਚਰ ਜਿਹੜੀ ਹੈਗੀ ਆ ਕਲੀਅਰ ਉਹ ਸਾਹਮਣੇ ਆਏਗੀ। ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਫॉर ਦਿਸ ਇਨਫੋਰਮੇਟਿਵ ਇਨਫੋਰਮੇਸ਼ਨ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣੇ ਇਸ ਦੇ ਨਾਲ ਹੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक तक। Keep watching News TV 84. We'll be right back after a short break.